ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਦੁੱਧ ਵੀ ਦਿੱਤਾ ਤੇ ਉਹ ਵੀ ਮਿੰਗਣਾ ਘੋਲ ਕੇ। ਹੁਣ ਬਾਦਲ ਧੜਾ ਕਹਿੰਦੇ ਇੱਕ ਸਮਝੌਤਿਆਂ ਦੀਆਂ ਗੱਲਾਂ ਕਰਨ ਲੱਗਿਆ ਜੀ। ਪ੍ਰਵੀਨ ਜੀ, ਜਿਹੜੀ ਵੀ ਗੱਲ ਮੰਨਣੀ ਹੁੰਦੀ ਹੈ ਉਹ ਲਟਕਾ ਕੇ ਮੰਨਣ ਲਈ ਤਿਆਰ ਵੀ ਹੋ ਜਾਂਦੇ ਨੇ, ਪਰ ਜਦ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਤੁਸੀਂ ਗੌਰ ਕਰੋ ਕਿ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀਗਾ ਅਕਾਲ ਤਖਤ ਸਾਹਿਬ ਤੇ, ਤਦ ਅਸਤੀਫਿਆਂ ਵਾਲਾ ਮਸਲਾ ਆਇਆ, ਉਹ ਮਸਾਂ ਰੋ ਰੋ ਕੇ ਅਸਤੀਫਾ ਦਿੱਤਾ ਹੈ ਨਾ ਜੀ। ਫਿਰ ਇਹ ਭਰਤੀ ਪ੍ਰਕਿਰਿਆ ਵਾਲੇ ਮਸਲੇ ਤੇ, 5 ਮੈਂਬਰੀ ਕਮੇਟੀ ਵਾਲੇ ਮਸਲੇ ਤੇ, ਫਿਰ ਉਹ ਧਾਮੀ ਹੋਰਾਂ ਦਾ ਬਾਹਰ ਹੋਣਾ। ਸੋ ਕੋਈ ਵੀ ਗੱਲ ਸਮੇਂ ਸਿਰ ਨਹੀਂ ਹੋਣ ਦਿੱਤੀ ਗਈ, ਜਿਹਦਾ ਨਤੀਜਾ ਹੁਣ ਬਾਦਲ ਧਿਰ ਵੀ ਭੋਗ ਰਿਹਾ। ਜੇਕਰ 2 ਦਸੰਬਰ ਵਾਲੇ ਫੈਸਲੇ ਹੂਬਹੂ ਮੰਨੇ ਹੁੰਦੇ ਸ਼ਾਇਦ ਸਥਿਤੀ ਹੋਰ ਹੁੰਦੀ, ਪਰ ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਉਹ ਬਿਲਕੁਲ ਦਰੁਸਤ ਹੈ ਕਿ ਹੁਣ ਉਹੀ ਗੱਲਾਂ ਜਿਹੜੀਆਂ ਗੱਲਾਂ ਤੋਂ ਮੁੱਖ ਮੋੜਿਆ ਸੀ, ਜਿਨ੍ਹਾਂ ਨੂੰ ਭੰਡਿਆ ਸੀ, ਅੱਜ ਉਹਨਾਂ ਵੱਲ ਨੂੰ ਗੱਲ ਤੁਰ ਪਈ ਹੈ। ਧਾਮੀ ਹੋਰਾਂ ਨੂੰ ਵਾਪਸ ਲਿਆਉਣ ਪਿੱਛੇ ਵੀ ਕੁਝ ਕੀ ਇਹੀ ਵਰਤਾਰਾ ਜੀ ਕਿ ਧਾਮੀ ਸਾਹਿਬ ਵਾਪਸ ਆਓ ਤੇ ਗੱਲ ਨੇੜੇ ਲਾਓ, ਕਿੱਥੋਂ ਤਾਂ 2 ਹੀ ਤਰ੍ਹਾਂ ਕਹਿਣੀਆਂ ਕਿ ਆ ਜਾਓ ਜੀ। ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਤੋਂ ਉਹ ਕੰਮ ਕਰਾਉਣਾ ਜਿਹੜਾ ਕੰਮ ਜੱਦਰ ਗਿਆਨੀ ਹਰਪ੍ਰੀਤ ਸਿੰਘ ਕਰਨਾ ਚਾਹੁੰਦੇ ਸੀ, ਜਿਹੜਾ ਕੰਮ ਗਿਆਨੀ ਰਘਵੀਰ ਸਿੰਘ ਕਰਨਾ ਚਾਹੁੰਦੇ ਸੀ, ਉਹ ਕੰਮ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਹੀ ਜੇ ਕਰਾਉਣਾ, ਫਿਰ ਉਹਨਾਂ ਤੋਂ ਹੀ ਕਰਾ ਲੈਣਾ ਸੀ। ਫਿਰ ਇਹ ਬਦਨਾਮੀ ਕਾਹਨੂੰ ਖੱਟਣੀ ਸੀ ਕਿ ਜੱਦਰ ਹਟਾਏ ਵੀ ਉਹਨਾਂ ਦੇ ਉੱਤੇ ਸਵਾਲ ਖੜਾ ਕਰਕੇ ਜੀ ਕਿ ਇਹ ਤਾਂ ਸਮਰੱਥ ਨਹੀਂ ਗਏ ਜੀ, ਇਹ ਤਾਂ ਕਾਰਜ ਨਹੀਂ ਕਰਨ ਜੋਗੇ ਜੀ, ਇਹ ਤਾਂ ਬਿਨਾਂ ਦੱਸੇ ਚਲੇ ਜਾਂਦੇ ਨੇ ਜੀ। ਮਤਲਬ ਜੇ ਬੰਦਾ ਸਮਰੱਥ ਨਹੀਂ ਗਾ ਤੇ ਤੁਸੀਂ ਫਿਰ ਉਸ ਬੰਦੇ ਨੂੰ ਸ਼੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਕਿਉਂ ਲਾਇਆ ਵਾ? ਸਹੀ ਬਿਲਕੁਲ ਜੀ। ਕਿਹੋ ਜਿਹੇ ਦੋਸ਼ ਲਾ ਕੇ ਉਹਨੂੰ ਤੋਰਿਆ? ਸੋ ਹੁਣ ਜਿਹੜੇ ਕੰਮਾਂ ਦੀ ਚਾਰਜ ਹੋਈ ਉਹ ਕਰ ਰਹੇ ਸੀ ਕਿ ਭਾਈ 7 ਮੈਂਬਰੀ ਕਮੇਟੀ ਦੇ ਰਾਹੀਂ ਕਰ ਲਓ, ਜਾਂ ਕੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ 5 ਮੈਂਬਰਾਂ ਨੂੰ ਚਾਹ ਤੇ ਸੱਦਿਆ, ਠੀਕ ਹੈ ਜੀ, ਕੱਲੇ ਨੂੰ ਵੱਖਰੀ ਉਹਦੇ ਨਾਮ ਦੀ ਚਿੱਠੀ ਪਾਈ। ਐ ਵੀ ਨਹੀਂ ਕਿਹਾ ਕਿ ਮੈਂ 5 ਮੈਂਬਰੀ ਕਮੇਟੀ ਨੂੰ ਸੱਦਾ ਦੇਣਾ, ਕੱਲੇ ਨੂੰ ਅਚੇਤ ਚਿੱਠੀ ਪਾਈ ਤਾਂ ਕਿ ਹਰੇਕ ਨੂੰ ਲੱਗੇ ਕਿ ਮੈਨੂੰ ਨਿੱਜੀ ਸੱਦਾ ਜੱਦਾਰ ਜੀ ਨੇ ਦਿੱਤਾ ਤੇ ਉਹ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦਾ ਜਿਹੜਾ ਦਫ਼ਤਰ ਹੈ ਉੱਥੇ ਬੈਠ ਕੇ ਉਹਨਾਂ ਨਾਲ ਚਾਹ ਦੀ ਪਿਆਲੀ ਸਾਂਝੀ ਕੀਤੀ ਤੇ ਉੱਥੇ ਗੱਲ ਇਹੀ ਤੋਰੀ ਉਹਨਾਂ ਨੇ ਵੀ ਕਿ ਆਪਾਂ ਨੂੰ ਏਕੇ ਦੇ ਰੂਪ ਚ ਅੱਗੇ ਵਧਣਾ ਚਾਹੀਦਾ, ਮਿਲ ਕੇ ਕੰਮ ਕਰਨਾ ਚਾਹੀਦਾ, ਕੌਮ ਦੀ ਚੜ੍ਹਦੀ ਕਲਾ ਲਈ, ਪੰਥ ਲਈ। ਸ਼੍ਰੋਮਣੀ ਅਕਾਲੀ ਦਲ ਆਪਣਾ ਇੱਕ ਹੈ, ਉਹ ਸਾਂਝਾ। ਸੋ ਇਸ ਤਰ੍ਹਾਂ ਦੇ ਸਵਾਲ ਮੈਂ ਕਹਿੰਦਾ ਇਹ ਉਹਨਾਂ ਦੇ ਨਿੱਜੀ ਵਿਦਵਤਾ ਚੋਂ ਜਾਂ ਇਸ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਹੈ ਉਸ ਅਹੁਦੇ ਦੇ ਹਵਾਲੇ ਨਾਲ ਇਹ ਉਸ ਵਿਚਾਰਧਾਰਾ ਚੋਂ ਵੀ ਆਏ ਹੋਣ, ਪਰ ਪਹਿਲੀ ਗੱਲ ਇਹੀ ਜਾਂਦੀ ਹੈ ਕਿ ਇਹਦੇ ਪਿੱਛੇ ਕੀ ਡਿਜ਼ਾਈਨ ਹੁਣ ਅਕਾਲੀ ਦਲ ਬਾਦਲ ਧਿਰ ਦਾ ਸਹੀ ਹੈ ਜੀ, ਉਹਨਾਂ ਦੇ ਡਿਜ਼ਾਈਨ ਅਨੁਸਾਰ ਇਹ ਗੱਲ ਹੋ ਰਹੀ ਹੈ। ਜੇ ਇਹੀ ਕੁਝ ਕਰਨਾ ਸੀ ਫਿਰ ਇਹ ਤਾਂ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀਗਾ ਕਿ ਭਾਈ ਦਾਗੀ ਤੇ ਬਾਗੀ ਆਪਣੇ ਆਪਣੇ ਚੁੱਲ੍ਹੇ ਸਮੇਟੋ ਤੇ ਇਕੱਠੇ ਹੋ ਜਾਓ। ਸਹੀ ਗੱਲ ਹੈ, ਫਿਰ ਉਹੀ ਮੰਨ ਲੈਂਦੇ। ਫਿਰ ਇੰਨਾ ਕੁਝ ਕਰਕੇ ਫਿਰ ਸਵਾਲ ਹਾਂ ਇਹ ਚੰਗੀ ਪਹਿਲ ਕਦਮੀ ਹੋ ਸਕਦੀ ਹੈ ਜੀ। ਫਿਰ ਉਹ ਪਹਿਲ ਕਦਮੀ ਗੱਲ ਇੱਥੇ ਤੱਕ ਜਾ ਕੇ ਨਹੀਂ ਰੁਕਣੀ ਕਿ ਜੀ ਇਕੱਠੇ ਹੋ ਜਾਓ ਜੀ। ਬਲਵਿੰਦਰ ਸਿੰਘ ਭੁੰਦੜ ਪ੍ਰੈਸ ਕਾਨਫਰੰਸ ਥੋੜਾ ਜਿਹਾ ਇਸ਼ਾਰਾ ਕਰਦੇ ਨੇ ਕਿ ਜੀ ਸਾਤੋਂ ਆ ਕੇ ਲੜਨ ਪਰਚੀਆਂ, ਮਿਲ ਕੇ ਚੱਲਦੇ ਆ ਜੀ, ਮਿਲ ਕੇ ਕਰ ਲੈਣੇ ਜੀ, ਇਕੱਠੇ ਚ ਭਲਾ ਜੀ ਕੀ ਕਰਨਾ ਜੀ, ਅੱਡੋ ਅੱਡ ਹੋ ਕੇ। ਪਹਿਲਾਂ ਵੀ ਕਈ ਵਾਰ ਹੁੰਦੇ ਰਹੇ ਜੀ ਅੱਡ, ਫਿਰ ਇਕੱਠੇ ਹੁੰਦੇ ਰਹੇ। ਤੇ ਇੱਧਰ ਧਾਮੀ ਹੋਰੀ ਜਿਹੜੇ ਸਾਂਝੇ ਮੰਨੇ ਜਾਣ ਲੱਗ ਪਏ ਸੀਗੇ ਕਿ ਜੀ ਜਿਹੜੇ ਉਹਨਾਂ ਦੇ ਨਾਲ ਨਹੀਂ ਹੈਗੇ ਉਹ ਵੀ ਕਹਿੰਦੇ ਨੇ ਕਿ ਵਾਪਸ ਲਿਆਓ ਜੀ ਧਾਮੀ ਹੋਰਾਂ ਨੂੰ, ਹੈਨਾ। ਉਹ ਤੋਂ ਬਾਦਲ ਧਿਰ ਨੂੰ ਆਸ ਜਾਗੀ ਜੀ। ਕੱਲ ਜਿਹੜਾ ਇਕੱਠ ਹੋ ਰਿਹਾ ਸੀ ਉਹ ਤੋਂ ਡਰ ਜਾਗਿਆ ਜੀ। ਸੋ ਜੋ ਵੀ ਸੀਗਾ ਪਰ ਏਕੇ ਦੀ ਗੱਲ ਤੁਰੀ ਹੈ ਜੀ। ਔਰ ਇਹ ਮੈਂ ਇਹਨੂੰ ਹਾਲੇ ਵੀ ਸ਼ੁਭ ਸੰਕੇਤ ਮੰਨਦਾ ਕਿ ਚੰਗੀ ਗੱਲ ਹੈ ਜੇ ਏਕਾ ਹੋ ਜਾਵੇ, ਦੇਰ ਨਾਲ ਹੀ ਸਹੀ ਪਰ ਦਰੁਸਤ ਹੋ ਜਾਵੇ। ਹਾਂ, ਜਦੋਂ ਫਿਰ ਏਕਾ ਹੁੰਦਾ ਹੈ ਤਦ ਸਾਰਾ ਕੁਝ ਭੰਨ ਕੇ ਦੁਬਾਰਾ ਬਣਦਾ। ਸਹੀ ਹੈ, ਬਿਲਕੁਲ ਸਹੀ, ਬਿਲਕੁਲ। ਉਹ ਇਹ ਨਹੀਂ ਹੁੰਦਾ ਕਿ ਮੈਂ ਪ੍ਰਧਾਨ ਹਾਂ, ਮੈਂ ਪ੍ਰਧਾਨ ਰਹੂੰਗਾ, ਬਾਕੀ ਸਾਰਾ ਕੁਝ ਵੰਡ ਲਓ। ਸਹੀ ਹੈ, ਫਿਰ ਇਹ ਨਹੀਂ ਹੋਊਗਾ। ਮਸਲਾ ਜੇ ਇੱਥੇ ਹੀ ਖੜਾ ਹੈ ਜੀ ਕਿ ਠੀਕ ਹੈ ਸੀਨੀਅਰ ਮੀਤ ਪ੍ਰਧਾਨ ਜੀ ਸਰਪ੍ਰਸਤ ਬਣ ਜਾਓ ਜੀ, ਹੈਨਾ, ਆ ਗਏ ਜੀ ਢੀਂਡਸਾ ਜੀ ਨੂੰ ਸਰਪ੍ਰਸਤ। ਜੇ ਫਿਰ ਉਹੀ ਜੁੰਡਲੀ ਨੇ ਵੰਡਿਆ ਲੋਕਾਂ ਦੇ ਮਨਾਂ 'ਚ ਫਿਰ ਰਹਿਣਾ। ਸਹੀ, ਇੱਕ ਪਾਸੇ ਚਿਹਰਾ ਮਨਪ੍ਰੀਤ ਇਆਲੀ ਉੱਭਰ ਰਿਹਾ, ਜਿਹੜਾ ਨਰੋਲ ਸਿਆਸੀ ਚਿਹਰੇ ਵਜੋਂ, ਸੂਝ ਵਾਲੇ ਚਿਹਰੇ ਵਜੋਂ ਉੱਭਰ ਰਿਹਾ ਜੀ। ਇੱਕ ਪਾਸੇ ਪੰਥਕ ਤੌਰ ਤੇ ਪ੍ਰਵਾਨਿਤ ਚਿਹਰੇ ਵਜੋਂ ਗਿਆਨੀ ਹਰਪ੍ਰੀਤ ਸਿੰਘ ਬਹੁਤ ਅਗਾਂਹ ਵੱਧ ਗਏ ਨੇ, ਤੇ ਦੂਸਰੇ ਪਾਸੇ ਧਨ ਕਵੇਰ ਦੇ ਹਵਾਲੇ ਨਾਲ, ਕੰਪਨੀ ਦੇ ਹਵਾਲੇ ਨਾਲ, CEO ਦੇ ਹਵਾਲੇ ਨਾਲ, ਬ੍ਰਾਂਡ ਦੇ ਹਵਾਲੇ ਨਾਲ, ਦੁਕਾਨ ਦੇ ਮਾਲਕ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਅਜੇ ਵੀ ਮੈਦਾਨ 'ਚ ਨੇ। ਸੋ ਅੱਜ ਦੀ ਤਰੀਕ ਜਿਹੜੀ ਰਾਜਨੀਤੀ ਮਹਿੰਗੀ ਆ ਉਹ ਪੈਸੇ ਤੋਂ ਬਿਨਾਂ ਚੱਲਦੀ ਨਹੀਂ ਚੱਲਦੀ। ਪੈਸਾ ਕਹਿੰਦੇ ਸੁਖਬੀਰ ਬਾਦਲ ਕੋਲੇ ਆ, ਬਾਕੀਆਂ ਕੋਲ ਹੈ ਨਹੀਂ। ਇਸ ਲਈ ਜੇ ਸੁਖਬੀਰ ਬਾਦਲ ਉਤਰਨਾ ਵੀ ਚਾਹੁੰਦਾ ਕੁਰਸੀ ਤੋਂ ਤਾਂ ਨਾਲ ਵਾਲੇ ਉੱਠਣ ਨਹੀਂ ਦਿੰਦੇ।
ਸੋ ਜੇ ਪ੍ਰਧਾਨ ਉਹੀ ਰਹਿੰਦੇ ਨੇ ਫਿਰ ਇਹ ਸਮਝੌਤਾ ਕਿਵੇਂ? ਦੂਸਰੇ ਪਾਸੇ ਜੇ ਉਹੀ ਚੰਦੂ ਮਾਜਰਾ, ਉਹੀ ਬੀਬੀ ਜਗੀਰ ਕੌਰ ਤੇ ਉਹੀ ਇੱਧਰ ਵਾਲੇ ਵੀ ਤੇ ਉਹੀ ਉੱਧਰ ਵਾਲੇ ਵੀ ਉਹੀ ਮੂਹਰੇ ਆ ਕੇ ਬੈਠਣਗੇ, ਫਿਰ ਸੰਗਤ ਦੇ ਮਨ 'ਚ ਫਿਰ ਉਹੀ ਰਹਿਣਾ ਕਿ ਭਾਈ ਫਿਰ ਜੇ ਇਹੀ ਕੁਛ ਸੀ ਫਿਰ ਲੜੇ ਕਾਹਨੂੰ ਸੀ। ਸੋ ਇਸ ਲਈ ਕਦੇ ਧੁੰਦ ਹਟਦੀ ਹੈ ਤੇ ਕਦੇ ਬੱਦਲ ਫਿਰ ਮੂਹਰੇ ਆਉਂਦਾ, ਪਰ ਇੱਕ ਵਾਰ ਹੁਣ ਸਾਰੇ ਪਾਸਿਓਂ ਜੇ ਧਾਮੀ ਹੋਰਾਂ ਦੇ ਘਰੋਂ ਵੀ ਹੈ ਨਾ, ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਚੋਂ ਵੀ ਹੈ ਨਾ, ਚਾਹ ਦੀ ਪਿਆਲੀ ਤੋਂ ਵੀ ਇਹ ਆਸ ਜੀ ਵੱਜਣ ਲੱਗੀ ਹੈ ਕਿ ਗੱਲ ਏਕੇ ਦੀ ਤੁਰੀ ਹੈ, ਪਰ ਇਹ ਤੁਰੀ ਹੋਈ ਗੱਲ ਕੀ ਮੰਜ਼ਿਲ ਤੱਕ ਪਹੁੰਚੂਗੀ ਜਾਂ ਨਹੀਂ, ਜਾਂ ਸਿਰਫ ਸਮੇਂ ਦੇ ਵਹਿਣ ਦੇ ਵਿੱਚ ਜੋ ਚੱਲ ਰਿਹਾ ਉਸ ਦੇ ਬਹਾਂ ਨੂੰ ਮੋੜਨ ਦੀ ਕੋਸ਼ਿਸ਼ ਹੈ। ਕਿਉਂਕਿ ਉਧਰੋਂ ਜਿਵੇਂ ਭਰਤੀ ਮੁਹਿੰਮ ਸ਼ੁਰੂ ਹੋਈ ਆ ਉਹਨੂੰ ਹਲਾਰਾ ਜਿਵੇਂ ਮਿਲਦਾ ਦਿਖ ਰਿਹਾ, ਉਹਨੇ ਵੀ ਖਾਸਾ ਕੁਛ ਕਰਨ ਲਈ ਮਜਬੂਰ ਕੀਤਾ ਹੋਊਗਾ। ਸੋ ਏਕੇ ਦੀ ਗੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਸਵਾਲ ਕਿ ਤੁਰ ਪਈ ਹੈ ਜੀ, ਪਰ ਇਹ ਤਣ ਪੱਤਣ ਲੱਗੂਗੀ ਜਾਂ ਨਹੀਂ ਅਜੇ ਕਹਿਣਾ ਸੰਭਵ ਨਹੀਂ। ਪਰ ਜਿਹੜੇ ਲੋਕ ਜਦੋਂ ਦੂਰੀਆਂ ਪੈਂਦੀਆਂ ਨੇ, ਜਦੋਂ ਵਿੱਥ ਪੈਂਦੀ ਹੈ, ਉਦੋਂ ਕੱਲੀ ਵਿੱਥ ਨਹੀਂ ਪੈਂਦੀ, ਉਦੋਂ ਬਹੁਤ ਸਾਰੀਆਂ ਤੌਹਮਤਾਂ ਵੀ ਲੱਗਦੀਆਂ ਨੇ, ਉਦੋਂ ਦੂਸ਼ਣਬਾਜ਼ੀ ਵੀ ਹੁੰਦੀ ਹੈ, ਉਦੋਂ ਤਾਨੇ ਮਿਹਣੇ ਵੀ ਦਿੱਤੇ ਜਾਂਦੇ ਨੇ, ਉਦੋਂ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ, ਬਹੁਤ ਸਾਰੇ ਦੋਸ਼ ਵੀ ਲੱਗਦੇ ਨੇ। ਜਿਹੜੇ ਲੋਕ ਹੁਣ ਇਸ ਏਕੇ ਦੇ ਬੰਧਨ ਦੇ ਵਿੱਚ ਵੱਜਣਗੇ, ਆਪਣੀਆਂ ਗੱਲਾਂ ਤੋਂ ਪਿੱਛੇ ਮੁੜਨਗੇ, ਉਹ ਕਿਹੜੇ ਮੂੰਹ ਨਾਲ ਦੁਬਾਰਾ ਜਾਣਗੇ? ਕਿ ਜਦੋਂ ਇੱਕ ਬੰਦੇ ਨੂੰ, ਕਿਸੇ ਨੂੰ, ਵਿਅਕਤੀ ਵਿਸ਼ੇਸ਼ ਨੂੰ ਹੀਰੋ ਮੰਨ ਹੀ ਲਿਆ ਜਦੋਂ, ਫਿਰ ਤਾਂ ਉਹਦੇ ਮਤਹਿਤ ਹੋ ਕੇ ਚੱਲਣਾ ਪਊ ਨਾ। ਪ੍ਰਵੀਨ ਜੀ, ਜਦੋਂ ਤੁਹਾਡੇ ਮੂਹਰੇ ਸਿਆਸੀ ਗਰਜਾਂ ਤੇ ਸਿਆਸੀ ਲਾਲਸਾਵਾਂ ਹੋਣ ਨਾ, ਫਿਰ ਅੱਖਾਂ ਤੇ ਪੱਟੀ ਬੰਨ ਕੇ ਅਗਾਂਹ ਵਧਣ ਦੀ ਆਦਤ ਪੈ ਜਾਂਦੀ ਹੈ। ਪੈ ਜਾਂਦੀ, ਬਿਲਕੁਲ ਸਹੀ, ਬਿਲਕੁਲ ਸਹੀ ਹੈ। ਸੋ ਜੇ ਤਾਂ ਕੋਈ ਸਿਧਾਂਤਕ ਪਹਿਲੂ ਹੋਵੇ ਫਿਰ ਤਾਂ ਸਿਧਾਂਤ ਰੱਖਣਗੇ। ਜਦੋਂ ਸਿਧਾਂਤਕ ਮਸਲਾ ਹੀ ਨਹੀਂ, ਟੀਚਾ ਹੀ ਕੁਰਸੀ ਹਥਿਆਉਣਾ, ਕੁਰਸੀ ਹਾਸਲ ਕਰਨਾ ਚਾਹੁਣਾ, ਲੜਨਾ ਚਾਹੁਣਾ, ਜਿੱਤਣਾ ਹੈ ਨਾ, ਬਿਲਕੁਲ ਜੀ, ਫਿਰ ਸਿਧਾਂਤ ਕਿੱਥੇ? ਜਿਹੜੀ ਅਕਾਲੀ ਦਲ ਆਪਣਾ ਹੀ ਸਿਧਾਂਤ ਛੱਡ ਗਿਆ, ਉਹਨਾਂ ਤੁਸੀਂ ਜ਼ਮੀਰ ਵਾਲੀਆਂ ਗੱਲਾਂ ਦੇ ਸਵਾਲ ਕਿਉਂ ਕਰ ਰਹੇ? ਕੀ ਕਰ ਰਹੇ? ਬਿਲਕੁਲ ਬਿਲਕੁਲ ਜੀ ਜੀ। ਜੇ ਉਹ ਸਿਧਾਂਤ ਤੇ ਹੁੰਦਾ ਤਾਂ ਅਜੇ ਦਿਨ ਦੇਖਣੇ ਹੀ ਨਾ ਪੈਂਦੇ। ਸਹੀ ਸੀ, ਬਿਲਕੁਲ। ਅਕਾਲੀ ਦਲ ਕਦੋਂ ਚੋਣਾਂ ਲੜਨ ਲਈ ਤੇ ਚੋਣਾਂ ਜਿੱਤਣ ਲਈ ਬਣਿਆ ਸੀ। ਉਹ ਪੰਜਾਬ ਦੀ, ਪੰਥ ਦੀ, ਸਿੱਖ ਕੌਮ ਦੀ, ਸਿੱਖ ਭਾਈਚਾਰੇ ਦੀ, ਕਿਸਾਨੀ ਦੀ, ਪਿੰਡਾਂ ਦੀ ਗੱਲਬਾਤ ਕਰਨ ਲਈ, ਉਹਨਾਂ ਦੀ ਚਾਰਜੋਈ ਕਰਨ ਲਈ, ਉਹਨਾਂ ਦੀ ਪਹਿਰੇਦਾਰੀ ਕਰਨ ਲਈ, ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ, ਖੇਤਰੀ ਪਾਰਟੀ ਦੇ ਤੌਰ ਤੇ ਇਹਦੇ ਬੁਨਿਆਦੀ ਹੱਕਾਂ ਦੇ ਲਈ ਬਣਿਆ ਸੀ। ਸਹੀ ਸਹੀ, ਬਿਲਕੁਲ ਸਹੀ। ਪਰ ਤੁਸੀਂ ਟੀਚਾ ਸਿਰਫ ਚੋਣਾਂ ਜਿੱਤਣਾ, ਹੁਣ ਵੀ ਤਾਂ ਤੁਸੀਂ ਇਹੀ ਗੱਲ ਕਰ ਰਹੇ ਹੋ ਕਿ ਬਸ ਸਰਕਾਰ ਆਈ ਖੜੀ ਹੈ। ਜੀ ਜੀ। ਇਸ ਲਈ ਮਤਲਬ ਕਿ ਇਹ ਜਿਹੜਾ ਵਤੀਰਾ ਹੁੰਦਾ, ਫਿਰ ਉਹ ਤੁਹਾਨੂੰ ਸਮਝੌਤਿਆਂ ਦੇ ਰਾਹ ਵੀ ਪਾ ਦਿੰਦਾ। ਸਵਾਲ ਇਹ ਹੈ ਕਿ ਇਹਨਾਂ ਚੋਂ ਜਿਹੜੇ ਸਿਧਾਂਤਵਾਦੀ ਹੋਣਗੇ ਉਹ ਫਿਰ ਪਿੱਛੇ ਰਹਿ ਜਾਣਗੇ, ਤੇ ਜਿਹੜੇ ਰਾਜਨੀਤਿਕਵਾਦੀ ਹੋਣਗੇ ਉਹ ਫਿਰ ਮੂਹਰੇ ਬਹਿ ਜਾਣਗੇ। ਜੀ, ਸਹੀ ਹੈ, ਸਹੀ ਹੈ।